ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਇੱਕ ਤਾਂ ਜਿਹੜਾ ਆਪਾਂ ਉਹਦੀ ਗੱਲ ਕਰ ਰਹੇ ਸੀਗੇ ਬ੍ਰੋਕਰੇਜ ਵਾਲੀ, ਤਾਂ ਬ੍ਰੋਕਰੇਜ ਦੇ ਵਿੱਚ ਇੱਕ ਟਰੱਕਰ ਦੇ ਤੌਰ 'ਤੇ ਤੁਹਾਡੀ ਪਹਿਲੀ ਕੰਸਰਨ ਹੁੰਦੀ ਹੈ ਕਿ ਤੁਸੀਂ ਜਿਹੜਾ ਕੰਮ ਕਰਦੇ ਉਹਦੇ ਲਈ ਤੁਸੀਂ ਪੇਡ ਹੋਵੋ। ਅਤੇ ਉਹਦੇ ਲਈ ਹੁਣ ਜਿੱਦਾਂ ਪੂਰਾ ਸਿਸਟਮ ਆ, ਇਹਨੂੰ ਜੇ ਰਿਫੋਰਮ ਕੀਤਾ ਜਾਏ ਤਾਂ ਇਸ ਤਰੀਕੇ ਨਾਲ ਰਿਫੋਰਮ ਕੀਤਾ ਜਾਏ ਕਿ ਜਿਹੜੀ ਲੋਡ ਦੀ ਅਲਟੀਮੇਟ ਪੇਮੈਂਟ ਦੀ ਰਿਸਪੋਂਸੀਬਿਲਿਟੀ ਜਿਹਦਾ ਲੋਡ ਹੈਗਾ, ਜਿਹਦਾ ਪ੍ਰੋਡਕਟ ਆ, ਜਿਹੜਾ ਸ਼ਿਪਰ ਆ, ਉਹਦੀ ਹੋਣੀ ਚਾਹੀਦੀ ਆ, ਤਾਂ ਕਿ ਜਦ ਜਿੱਦਾਂ ਬੌਂਡਸ ਵਗੈਰਾ ਹੈਗੇ ਆ, ਬ੍ਰੋਕਰ ਆ, ਉਹ ਲੈਪਸ ਹੋ ਜਾਂਦੇ ਆ, ਟਰੱਕਰ ਦਾ ਪੈਸਾ ਮਰ ਜਾਂਦਾ, ਤੁਸੀਂ ਜੱਜਮੈਂਟ ਵੀ ਲੈ ਲੈਂਦੇ ਆ, ਤੁਸੀਂ ਤਾਂ ਵੀ ਆਪਣਾ ਪੈਸਾ ਨਹੀਂ ਕਲੈਕਟ ਕਰ ਪਾਉਂਦੇ। ਜਾਂ ਫਿਰ ਇਸ ਚੀਜ਼ ਨੂੰ ਇੱਦਾਂ ਰਿਫੋਰਮ ਕੀਤਾ ਜਾਏ ਕਿ ਜਿਹੜੀਆਂ ਬੌਂਡ ਵਾਲਾ ਸਿਸਟਮ ਹੈ ਖਤਮ ਕਰਕੇ ਇੰਸ਼ੋਰੈਂਸ ਇਹਨਾਂ ਨੂੰ ਵੀ, ਜਦ ਅਸੀਂ ਮਿਲੀਅਨ ਡਾਲਰ ਦੀ ਇੰਸ਼ੋਰੈਂਸ ਲੈ ਕੇ ਰੋਡ ਤੇ ਆਉਂਦੇ ਆ, ਇਹ ਮਿਲੀਅਨਸ ਆਫ ਡਾਲਰ ਦਾ ਬਿਜ਼ਨਸ ਕਰਦੇ ਆ, ਇਹਨਾਂ ਦੀ ਵੋਲਿਊਮ ਦੇ ਹਿਸਾਬ ਨਾਲ ਇਹਨਾਂ ਦੀ ਕਿਹਾ ਜਾਏ ਕਿ ਬੌਂਡ ਨਹੀਂ, ਤੁਸੀਂ ਇੰਸ਼ੋਰੈਂਸ ਲਓ ਤਾਂ ਕਿ ਟਰੱਕਰ ਗਾਰੰਟਡ ਹੋਵੇ ਕਿ ਮੇਰੀ ਪੇਮੈਂਟ ਮੈਨੂੰ ਮਿਲਣੀ ਹੈ। ਤੇ ਇੱਕ ਚੀਜ਼ ਇਹ ਸੀਗੀ। ਹਾਂਜੀ, ਸੈਕਿੰਡ ਚੀਜ਼ ਜਿਹੜੀ ਆ, ਮੈਂ ਪਹਿਲਾਂ ਵੀ ਕਈ ਵਾਰੀ ਕਾਲ ਕਰਕੇ ਕਿਹਾ ਕਿ ਆਪਣੇ ਆਪ ਨੂੰ ਇੱਦਾਂ ਆਪਰੇਟ ਕਰੋ ਕਿ ਤੁਸੀਂ ਆਪਣੀ ਮਾਈਲੇਜ ਕੱਟ ਕਰੋ, ਆਪਣਾ ਪ੍ਰੋਫਿਟ ਵਧਾਓ। ਅੱਜ ਅਸੀਂ ਉਸ ਸਟੇਜ ਤੇ ਆ ਗਏ ਹਾਂ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਟਰੱਕ ਖੜੇ ਕਰ ਦਈਏ। ਜੇ ਅਸੀਂ ਮਾਈਲੇਜ ਕੱਟ ਕੀਤੀ ਹੁੰਦੀ, ਸਾਡੀ ਆ ਨੌਬਤ ਨਹੀਂ ਆਉਣੀ ਸੀ ਖੜੇ ਕਰਨ ਦੀ। ਤੁਸੀਂ ਇਸ ਤਰੀਕੇ ਨਾਲ ਆਪਰੇਟ ਕਰੋ, ਸਾਰੇ ਜਣੇ ਇੱਦਾਂ ਆਪਰੇਟ ਕਰੋ। ਮੈਨੂੰ ਰੀਸੈਂਟਲੀ ਇੱਕ ਬੰਦਾ ਮਿਲਿਆ, ਕਹਿੰਦਾ ਮੇਰਾ ਡਿਸਪੈਚਰ ਠੀਕ ਨਹੀਂ, ਮੈਂ ਡਿਸਪੈਚਰ ਚੇਂਜ ਕਰਨਾ। ਮੈਂ ਕਿਹਾ ਕਿਉਂ ਚੇਂਜ ਕਰਨਾ? ਕਹਿੰਦਾ ਪਹਿਲਾਂ ਮੈਂ 4 ਗੇੜੇ ਜਰਸੀ ਦੇ ਲਾਉਂਦਾ ਸੀ, ਹੁਣ 4 ਨਹੀਂ ਲੱਗਦੇ। ਮੈਂ ਕਿਹਾ ਤੇਰਾ ਡਿਸਪੈਚਰ ਦਾ ਸਮਝਦਾਰ ਆ, ਜਦ ਉੱਥੇ ਦੇ 4 ਗੇੜੇ ਲਾਉਣ ਦਾ ਫਾਇਦਾ ਹੀ ਨਹੀਂ ਆ ਤਾਂ ਤੂੰ 4 ਗੇੜੇ ਕਿਉਂ ਲਾਉਣੇ ਉੱਥੇ? ਆਪਣੇ ਬੰਦੇ ਇਹੀ ਨਹੀਂ ਸਮਝਦੇ, ਉਹਨਾਂ ਦਾ ਦਿਮਾਗ ਇੱਕੋ ਥਾਂ ਤੇ ਟਿਊਨ ਅਪ ਹੋਇਆ ਆ ਕਿ ਦੜਾਈ ਚਲੋ ਬਸ। ਇਹ ਤੁਸੀਂ ਇਹ ਚੀਜ਼ ਨੂੰ ਸਮਝੋ ਕਿ ਜਿੰਨੀ ਮਾਈਲੇਜ ਕੱਟ ਕਰੂਗੇ ਉਹਨਾਂ ਤੁਹਾਡਾ ਰੇਟ ਉੱਪਰ ਜਾਊਗਾ। ਉਹਨਾਂ ਤੁਹਾਨੂੰ, ਜੇ ਤੁਹਾਨੂੰ 2 ਗੇੜੇ ਲਾ ਕੇ ਤੁਸੀਂ ਸਰਵਾਈਵ ਕਰ ਸਕਦੇ ਆ, ਤੁਸੀਂ 4 ਗੇੜੇ ਤੇ ਕਿਉਂ ਜਾਣਾ ਹੈ? ਬਿਲਕੁਲ ਜੀ, ਬਿਲਕੁਲ 100% ਕੀ ਕਰਦਾ ਜੀ ਤੁਹਾਡੀ ਗੱਲ ਨਾਲ। ਇਹੋ ਹੀ ਇੱਥੇ ਹੀ ਗੱਲ ਤੇ ਆਉਂਦੀ ਆ, ਫਿਰ ਬੇਸਿਕ ਤੇ ਆਉਂਦੀ ਆ ਕਿ ਜੇ ਅਸੀਂ ਆਪਣੀ ਜਿਹੜੇ ਆਵਰਸ ਆਫ ਸਰਵਿਸ ਆ, ਲੌਗ ਬੁੱਕ ਆ, ਜੇ ਅਸੀਂ ਉਹਦੇ ਢੰਗ ਨਾਲ ਪ੍ਰੋਪਰ ਢੰਗ ਨਾਲ ਚੱਲੀਏ, ਸਾਡੀ ਮਾਈਲੇਜ ਆਪੇ ਘੱਟ ਜਾਣੀ ਆ, ਸਾਡਾ ਕੰਮ ਆਪੇ ਘੱਟ ਜਾਣਾ ਆ, ਲੋਡਾਂ ਦੀ ਪ੍ਰਾਈਸਾਂ ਆਪੇ ਵੱਧ ਜਾਣੀਆਂ। ਦੇयर ਇਜ਼ ਨਥਿੰਗ ਟੂ ਵਰੀ ਅਬਾਊਟ। ਪਰ ਗੱਲ ਇਹੋ ਹੀ ਆ ਕਿ ਭਜਾ ਕੇ ਟਰੱਕ ਜਿਹੜਾ, ਜੇ ਤੁਸੀਂ 3 ਗੇੜੇ ਲਾ ਕੇ ਈਸਟ ਕੋਸਟ ਦੇ ਤੁਸੀਂ ਉਹਨੇ ਪੈਸੇ ਬਣਾਉਣੇ, ਇਸ ਵੇਲੇ ਤਾਂ ਘਾਟੇ 'ਚ ਜਾ ਰਹੇ ਆ, ਸੋ 4 ਲਾ ਕੇ ਹੋਰ ਵੱਧ ਘਾਟੇ 'ਚ ਜਾਣੇ ਆ। ਤੁਸੀਂ 3 ਲਾ ਕੇ ਉਹ ਘੱਟ ਜੂਗਾ, 2 ਲਾ ਕੇ ਉੱਥੋਂ ਵੀ ਘੱਟ ਜੂਗਾ। ਸੋ ਬੇਸਿਕਲੀ ਜਿਹੜੀ ਗੱਲ ਤੁਸੀਂ ਕਹੀ ਆ ਉਹ ਬਿਲਕੁਲ 100% ਠੀਕ ਹੈ। ਐਂਡ ਜਿਹੜਾ ਤੁਸੀਂ ਵਿਚਾਰ ਬ੍ਰੋਕਰੇਜ ਬਾਰੇ ਦਿੱਤਾ ਹੈ, ਇੰਸ਼ੋਰੈਂਸ ਦਾ, ਉਹ ਬਹੁਤ ਵਧੀਆ ਲੱਗਾ ਮੈਨੂੰ। ਮੈਂ ਇਸ ਚੀਜ਼ ਦੇ ਉੱਤੇ ਜ਼ਰੂਰ ਡੈਫੀਨੇਟਲੀ, ਜਿਹੜੀ ਇਹ ਆਪਣੀ ਕਾਮੈਂਟਸ ਪੀਰੀਅਡ ਸ਼ੁਰੂ ਹੋ ਜਾਣਾ ਹੈ ਹੁਣ ਥੋੜ੍ਹੀ ਦੇਰ ਦੇ ਵਿੱਚ, ਇਹਦੇ ਉੱਤੇ ਵੀ। ਸੋ ਉਹ ਕਾਮੈਂਟਸ ਦੇ ਵਿੱਚ ਜਾ ਕੇ ਤੁਸੀਂ ਵੀ ਇਹ ਕਾਮੈਂਟ ਕਰਨਾ ਹੈ। ਤਾਂ ਸਾਰੇ ਜਿੰਨੇ ਵੀ ਸੁਣਨ ਵਾਲੇ ਆ, ਬਹੁਤ ਵਧੀਆ ਵਿਚਾਰ ਸੀਗਾ ਇਹ, ਕਿ ਜਿਹਦੇ ਵਿੱਚ ਕਿ ਬ੍ਰੋਕਰੇਜ ਦੇਖੋ ਕਰੋੜਾਂ ਦਾ ਮਤਲਬ ਮਿਲੀਅਨਸ ਦਾ ਜਿਹੜਾ ਕੰਮ ਕਰਦੇ ਆ, ਤੇ ਬ੍ਰੋਕਰੇਜ ਦੀ ਜਿਹੜੀ ਬੌਂਡ ਫੀ ਆ ਉਹ ਸਿਰਫ 75,000 ਆ। ਠੀਕ ਹੈ ਨਾ? ਤੇ 75,000 'ਚ ਕੀ ਕਵਰ ਹੋਊਗਾ? ਹੁੰਦਾ ਹੀ ਨਹੀਂ, ਕੁਛ ਵੀ ਨਹੀਂ ਕਵਰ ਹੁੰਦਾ। ਬਾਈ ਦੀ ਟਾਈਮ ਤੁਹਾਨੂੰ ਪਤਾ ਲੱਗਦਾ, ਉਨੀ ਦੇਰ ਤੱਕ 75,000 ਸੁੱਕ ਜਾਂਦੇ ਆ। ਠੀਕ ਹੈ ਨਾ? ਸੋ ਇਹ ਬਹੁਤ ਵਧੀਆ ਗੱਲ ਹੈਗੀ ਆ। ਵੋਲਿਊਮ ਦੇ ਉੱਤੇ ਉਹਨਾਂ ਨੂੰ ਹੋਣਾ ਚਾਹੀਦਾ, ਵੋਲਿਊਮ ਦੇ ਉੱਤੇ ਉਹਨਾਂ ਦੀ ਇੰਸ਼ੋਰੈਂਸ ਹੋਣੀ ਚਾਹੀਦੀ। ਜਿੰਨੀ ਵੋਲਿਊਮ ਉਨੀ ਇੰਸ਼ੋਰੈਂਸ ਆ। ਤੇ ਜੇ ਕੱਲ੍ਹ ਨੂੰ ਉਹ ਕਿਤੇ ਠੱਗੀ ਠੋਰੀ ਜਾਂ ਕੁਛ ਇੱਦਾਂ ਕਰਦੇ ਆ, ਪਰ ਨਹੀਂ ਕਰਦੇ, ਤੇ ਫਿਰ ਉਹਨਾਂ ਦੀ ਇੰਸ਼ੋਰੈਂਸ ਦੇ ਉੱਤੇ ਪੈਣਾ ਚਾਹੀਦਾ। ਬਹੁਤ ਵਧੀਆ ਵਿਚਾਰ ਹੈਗਾ। ਤੇ ਇਹ ਜਿਹੜੇ ਕਾਮੈਂਟਸ ਆਉਣੇ ਆ, ਉਹਦੇ ਵਿੱਚ ਜ਼ਰੂਰ ਇਹ ਕਾਮੈਂਟਸ ਜਿਹੜੇ ਆ ਇਹ ਜ਼ਰੂਰ ਪਾਇਓ ਜੀ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਗਗਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਹਾਂ, ਜਿਵੇਂ ਭਾਈ ਸਾਹਿਬ ਨੇ ਪਹਿਲੋਂ ਦੱਸਿਆ ਨਾ ਜੀ, ਬਈ ਬੌਂਡ ਹੋਣਾ ਚਾਹੀਦਾ। ਮੈਂ ਕੈਨੇਡਾ ਤੋਂ ਬੋਲ ਰਿਹਾ ਜੀ, ਵੈਨਕੂਵਰ ਤੋਂ। ਸੋ ਸਾਡੇ ਜਿਹੜੀ ਲੋਕਲ ਪੋਰਟ ਇੰਡਸਟਰੀ ਆ, ਉਹ ਟੋਟਲੀ ਲੈਜਿਸਲੇਟਡ ਆ। ਉਹਦੇ ਵਿੱਚ ਕੰਪਨੀਆਂ ਦੇ ਉੱਪਰ ਬੌਂਡਸ ਰੱਖੇ ਗਏ ਆ ਨੰਬਰ ਆਫ ਟਰੱਕਸ ਦੇ ਆਧਾਰ ਤੇ। ਸੋ ਕੋਈ ਵੀ ਕੰਪਨੀ ਓਨਰ ਜਿਹੜਾ ਆ, ਉਹ ਕਦੇ ਵੀ ਪੈਸੇ ਮਾਰ ਕੇ ਭੱਜ ਨਹੀਂ ਸਕਦਾ। ਜਿਹੜੀ ਇੱਕ ਸਾਰਿਆਂ ਤੋਂ ਵੱਡੀ ਲੋੜ ਹੈ ਜੀ, ਉਹ ਹੈਗੇ ਲੈਜਿਸਲੇਟਡ ਰੇਟਸ। ਸੋ ਸਾਡੇ ਜਿੱਦਣ ਦੀ ਇੰਡਸਟਰੀ ਲੈਜਿਸਲੇਟ ਹੋਈ ਆ, ਸਾਰੇ ਰੇਟ ਜਿਹੜੇ ਆ ਉਹ ਟਰੱਕਿੰਗ ਕਮਿਸ਼ਨਰ ਜਿਹੜਾ, ਉਹ ਰੇਟ ਡਿਸਕਲੋਜ਼ ਕਰਦਾ ਵੀ ਆਹ ਰੇਟ ਹੋਣਗੇ। ਫਿਰ ਉਹਦੇ ਉੱਪਰ ਫਿਊਲ ਸਰਚਾਰਜ ਰੱਖਿਆ ਗਿਆ। ਤੁਸੀਂ ਹੈਰਾਨ ਹੋਵੋਗੇ, ਇਹੀ ਫਿਊਲ ਸਰਚਾਰਜ ਜਿਹੜਾ ਜਨਵਰੀ ਮਹੀਨੇ ਦੇ ਵਿੱਚ 10-15% ਸੀਗਾ, ਉਹ ਫਿਊਲ ਸਰਚਾਰਜ ਅੱਜ 50% ਆ ਜੀ। ਸੋ ਜਿੱਦਾਂ ਫਿਊਲ ਦੀ ਪ੍ਰਾਈਸ ਵੱਧਦੀ, ਉਦਾਂ ਉਹ ਫਿਊਲ ਸਰਚਾਰਜ ਵੱਧਦਾ। ਪਰ ਕਿਤੇ ਨਾ ਕਿਤੇ ਅਸੀਂ ਸਾਰਾ ਕੁਛ ਕਰ ਲੈਂਦੇ। ਅਸੀਂ ਇੱਕ ਬੈਕਬੋਨ ਆ ਨੇਸ਼ਨ ਦੀ, ਚਾਹੇ ਉਹ ਕੈਨੇਡਾ ਆ, ਚਾਹੇ ਉਹ US ਆ। ਜੇ ਅਸੀਂ ਆਪਣੇ ਆਪਰੇਸ਼ਨਸ ਰੋਕ ਦਿਆਂਗੇ
ਤੇ ਲੋਕਾਂ ਨੂੰ ਖਾਣੇ ਦੀ ਨੌਬਤ ਆ ਜਾਊਗੀ, ਲੋਕ ਭੁੱਖੇ ਮਰਨ ਲੱਗ ਜਾਣਗੇ। ਪਰ ਗੱਲ ਕੀ ਆ, ਜਿਹੜੇ ਲੋਕ ਕਿਸੇ ਦੀ ਭੁੱਖ ਦੇ ਲਈ ਸਾਰਾ ਕੁਝ ਪੂਰਾ ਕਰਦੇ ਆ, ਇੰਨੀ ਮਿਹਨਤ ਕਰਦੇ ਆ, ਉਹ ਆਪ ਭੁੱਖ ਦੇ ਨਾਲ ਸਰਵਾਈਵ ਕਰ ਰਹੇ ਆ। ਸੋ ਉਹ ਚੀਜ਼ ਨੂੰ ਮੁੱਖ ਰੱਖਦੇ ਆ। ਮੈਨੂੰ ਪਤਾ ਰਮਨ ਸਿੰਘ ਹੁਣੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਜਿਸ ਢੰਗ ਦੇ ਨਾਲ। ਮੈਂ ਦਿਲੋਂ ਚਾਹੁੰਦਾ ਵੀ ਜਿਸ ਢੰਗ ਦੇ ਨਾਲ ਸਾਡੇ ਇੱਥੇ ਵੈਨਕੂਵਰ ਦੀ ਲੋਕਲ ਕੰਟੇਨਰ ਇੰਡਸਟਰੀ ਜਿਹੜੀ ਉਹ ਰੈਗੂਲੇਟ ਹੋਈ ਆ, ਕਿਤੇ ਨਾ ਕਿਤੇ ਤਾਂ ਮਿਨੀਮਮ ਜਿਹੜੇ ਲੈਜਿਸਲੇਟਡ ਰੇਟਸ ਆ ਉਹ ਸੈੱਟ ਹੋਣੇ ਚਾਹੀਦੇ, ਤਾਂ ਜੋ ਇਹ ਜਿੰਨੀਆਂ ਦੁਸ਼ਵਾਰੀਆਂ ਆ ਇਹਨਾਂ ਚੋਂ ਨਿਕਲਿਆ ਜਾ ਸਕੇ। ਹਾਂ, ਤੇ ਇੱਕ ਦੂਜੀ ਚੀਜ਼ ਜਿਹੜਾ ਜਦੋਂ ਅਸੀਂ ਕੰਪਨੀ ਸ਼ੁਰੂਆਤ ਕਰਦੇ ਹਾਂ ਨਾ ਜੀ, ਸੋ ਕਿਤੇ ਨਾ ਕਿਤੇ ਕੋਈ ਕੋਰਸ ਹੋਣਾ ਚਾਹੀਦਾ ਹੈਗਾ। ਇਹਦੇ ਉੱਪਰ ਆਪਾਂ ਕਦੇ ਕੰਸੀਡਰ ਨਹੀਂ ਕੀਤਾ। ਹੁੰਦਾ ਕੀ ਆ, ਜਦੋਂ ਸਾਡਾ ਥੋੜਾ ਜਿਹਾ ਤਜਰਬਾ ਹੋ ਜਾਂਦਾ 10-15 ਸਾਲ ਦਾ ਜਾਂ 4 ਛਿੱਲੜ ਸਾਡੇ ਕੋਲ ਆ ਗਿਆ, ਫਿਰ ਸਾਨੂੰ ਇਹ ਲੱਗਦਾ ਵੀ ਹਾਂ ਹੁਣ ਅਸੀਂ ਸ਼ੁਰੂ ਕਰ ਲੈਣਾ। ਸੋ ਕਿਤੇ ਨਾ ਕਿਤੇ ਉਹ ਜਿਹੜਾ ਨੌਲੇਜ ਨਾ ਹੋਣ ਦੇ ਬਾਵਜੂਦ, ਇਕੱਲਾ ਪੈਸੇ ਨਾਲ ਜ਼ਰੂਰੀ ਨਹੀਂ ਤੁਸੀਂ ਸਕਸੈਸਫੁਲ ਹੋ ਜਾਓਗੇ, ਪਰ ਤੁਸੀਂ ਪੂਰੀ ਨੌਲੇਜ ਨਾ ਹੋਣ ਦੇ ਨਾਲ ਜਿਨ੍ਹਾਂ ਦੇ ਕੋਲ ਨੌਲੇਜ ਵੀ ਤੁਸੀਂ ਉਹਨਾਂ ਨੂੰ ਵੀ ਖਰਾਬ ਕਰ ਦਿੰਦੇ। ਤੇ ਤੁਹਾਡਾ ਜਿਹੜਾ ਉਪਰਾਲਾ, ਮੈਂ ਤੁਹਾਡਾ ਸ਼ੋਅ ਸੁਣਦਾ ਰਹਿਣਾ ਰੋਜ਼, ਸੋ ਤੁਸੀਂ ਬਹੁਤ ਵਧੀਆ ਇੱਕ ਜੌਬ ਕਰ ਰਹੇ, ਤੁਹਾਡਾ ਦਿਲੋਂ ਧੰਨਵਾਦ। ਥੈਂਕ ਯੂ ਗਗਨ ਜੀ, ਮਿਹਰਬਾਨੀ ਜੀ, ਸ਼ੁਕਰੀਆ। ਥੈਂਕ ਯੂ ਗਗਨ ਭਾਜੀ। ਰਾਜਕਰਨ ਗਗਨ ਭਾਜੀ ਹੁਣੀ ਜਿਹੜੇ ਆ ਇਹ UTA ਚਲਾਉਂਦੇ ਹੈਗੇ, ਯੂਨਾਈਟਿਡ ਟਰੱਕ ਐਸੋਸੀਏਸ਼ਨ ਵੈਨਕੂਵਰ ਦੇ ਵਿੱਚ। ਸਾਡੀ ਟਾਈਮ ਟੂ ਟਾਈਮ ਜਿਹੜੀ ਗੱਲਬਾਤ ਹੁੰਦੀ ਰਹਿੰਦੀ ਹੈ ਇਹਨਾਂ ਨਾਲ। ਜੀ। ਤੇ ਬਿਲਕੁਲ ਸਹੀ ਗੱਲ ਹੈਗੀ ਆ ਕਿ ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਆ, ਸਾਡੇ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਜਦੋਂ ਕੰਪਨੀ ਕੋਈ ਖੋਲ੍ਹਣੀ ਆ ਜਾਂ ਟਰੱਕਿੰਗ ਕੰਪਨੀ ਕਿਵੇਂ ਚਲਾਉਣੀ ਆ, ਕੋਈ ਉਹਦੇ ਗਾਈਡੈਂਸ ਨਹੀਂ, ਕੋਈ ਉਹਦੀਆਂ ਕਲਾਸਿਸ ਨਹੀਂ, ਕੋਈ ਉਹਦਾ ਮਿਨੀਮਮ ਕ੍ਰਾਈਟੇਰੀਆ ਨਹੀਂ ਹੈਗਾ ਕਿ ਇੱਦਾਂ ਖੋਲ੍ਹਣੀ ਆ ਟਰੱਕਿੰਗ ਕੰਪਨੀ। ਮੈਂ ਦੇਖਿਆ ਅੱਜ ਦੀ ਤਰੀਕ ਦੇ ਵਿੱਚ 2-2, 3-3 ਮਹੀਨੇ ਦੇ ਐਕਸਪੀਰੀਅੰਸ ਤੋਂ ਬਾਅਦ ਹੀ ਟਰੱਕਿੰਗ ਕੰਪਨੀ ਖੋਲ੍ਹੀ ਜਾਂਦੀ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਨਾਲ ਹਰ ਇੱਕ ਬੰਦਾ ਹਰਟ ਹੁੰਦਾ ਆ। ਤੇ ਬਾਕੀ ਜਿਹੜੀ ਗੱਲ ਹੈਗੀ ਆ ਕਿ ਡਿਬੇਟ ਦੀ ਗੱਲ ਹੈਗੀ ਆ ਕਿ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਰੈਗੂਲੇਟ ਹੋਣੀਆਂ ਚਾਹੀਦੀਆਂ ਜਾਂ ਨਹੀਂ ਰੈਗੂਲੇਟ ਹੋਣੀਆਂ ਚਾਹੀਦੀਆਂ, ਕਿਉਂਕਿ ਇਹ ਅਮਰੀਕਾ ਦੇ ਵਿੱਚ ਇੰਡਸਟਰੀ ਜਿਹੜੀ ਹੈ ਡੀਰੈਗੂਲੇਟ ਕੀਤੀ ਗਈ ਹੈ ਬਹੁਤ ਦੇਰ ਪਹਿਲਾਂ। ਇਹਦੇ ਵਿੱਚ ਰੈਗੂਲੇਸ਼ਨ ਸਾਰਾ ਕੁਛ ਸੀਗਾ। ਸੋ ਆਪਾਂ ਇੱਕ ਉਹ ਸਟੈਂਡਰਡ ਨੂੰ ਚੇਤੇ ਰੱਖਣਾ ਆ ਕਿ ਆਪਣਾ ਜਿਹੜਾ ਆ ਜਿੱਦਾਂ ਹੁਣ ਪੰਜਾਬ ਦੇ ਵਿੱਚ ਆ ਜਾਂ ਇੰਡੀਆ ਦੇ ਵਿੱਚ ਆ, ਜਿਹੜੀਆਂ ਆਪਣੀਆਂ ਫਸਲਾਂ ਆ ਉਹਨਾਂ ਦੇ ਮੁੱਲ ਗੌਰਮੈਂਟ ਤੈਅ ਕਰਦੀ ਆ, ਠੀਕ ਹੈ ਨਾ। ਉੱਥੇ ਅਸੀਂ ਕਹਿੰਦੇ ਸਾਨੂੰ ਆਪਣਾ ਹੱਕ ਹੋਣਾ ਚਾਹੀਦਾ ਆਪਣੇ ਮੁੱਲ ਤੈਅ ਕਰਨ ਦਾ, ਪਰ ਲੇਕਿਨ ਉਹ ਵੀ ਬਿਜ਼ਨਸ ਆ, ਇਹ ਵੀ ਬਿਜ਼ਨਸ ਆ। ਅਸੀਂ ਇੱਕ ਬੰਨੇ ਤਾਂ ਜਦੋਂ ਗੌਰਮੈਂਟ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਆ ਜਾਂਦੀ ਆ, ਡੈਫੀਨੇਟਲੀ ਉਹਦੇ ਵਿੱਚ ਕਈ ਚੀਜ਼ਾਂ ਦੇ ਉੱਤੇ ਨਾਟ ਐਵਰੀਥਿੰਗ ਇਜ਼ ਗੋਇੰ ਟੂ ਬੀ ਗੁੱਡ, ਠੀਕ ਹੈ ਨਾ। ਫਿਰ ਜਦੋਂ ਉਹ ਚੀਜ਼ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਅਸੀਂ ਇਹ ਕਹਿੰਦੇ ਵੀ ਨਹੀਂ, ਸਾਡੀ ਗੱਡੀ ਆ, ਸਾਡਾ ਕੰਮ ਆ, ਅਸੀਂ ਸਾਰਾ ਕੁਛ ਕਰਦੇ ਹਾਂ, ਫਿਰ ਸਾਡੀ ਗੌਰਮੈਂਟ ਕਿਉਂ ਤੈਅ ਕਰੇ। ਗੌਰਮੈਂਟ ਨੂੰ ਪ੍ਰਾਈਸ ਤੈਅ ਕਰਨ ਦਾ ਉਦੋਂ ਆਪਾਂ ਨੂੰ ਮਹਿਸੂਸ ਹੁੰਦਾ ਜਦੋਂ ਕਿ ਸਾਡੀ ਕਮਿਊਨਿਟੀ ਜਿਹੜੀ ਟਰੱਕਿੰਗ ਇੰਡਸਟਰੀ ਦੀ ਕਮਿਊਨਿਟੀ ਆ ਉਹ ਪ੍ਰੋਪਰਲੀ ਐਜੂਕੇਟ ਨਹੀਂ ਹੈਗੀ ਤੇ ਉਹ ਆਪਣੇ ਭਾਅ ਆਪ ਤੈਅ ਨਹੀਂ ਕਰ ਸਕਦੀ, ਠੀਕ ਹੈ ਨਾ। ਜੇ ਉਹ ਆਪ ਐਜੂਕੇਟ ਹੋਵੇ ਔਰ ਆਪਣੇ ਜਿਹੜੇ ਆ ਭਾਅ ਆਪ ਤੈਅ ਕਰ ਸਕੇ, ਆਪਣੇ ਰੇਟ ਆਪ ਸਹੀ ਰੇਟ ਆਪਣੇ ਆਪ ਤੈਅ ਕਰ ਸਕੇ, ਫਿਰ ਇਹ ਜਿਹੜੀ ਆ ਸਿਚੁਏਸ਼ਨ ਦੀ ਲੋੜ ਨਹੀਂ ਪਊਗੀ। ਪਰ ਡੈਫੀਨੇਟਲੀ ਇਹ ਓਪਨ ਹੈਗਾ ਫॉर ਡਿਬੇਟ ਕਿ ਇੱਦਾਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਜੀ ਥੈਂਕ ਯੂ ਜੀ। ਆਪਣੇ ਕੁਝ ਹੋਰ ਕਾਲਰ ਲਵਾਂਗੇ, ਫਿਰ ਆਪਾਂ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ। ਸਤਨਾਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਪ੍ਰੋਗਰਾਮ ਅਸੀਂ ਸੁਣਦੇ ਹੁੰਦੇ ਹਾਂ ਜੀ, ਤੇ ਬਹੁਤ ਹੈਲਪ ਕਰਦਾ ਜੀ, ਕਿਉਂਕਿ ਅਸੀਂ ਵੀ ਨਵੇਂ ਆਏ ਹਾਂ ਤੇ ਸਾਨੂੰ ਗਲਤੀਆਂ ਦਾ ਪਤਾ ਲੱਗਦਾ ਵੀ ਜਦੋਂ ਅਸੀਂ ਇਹਦੇ ਬਾਰੇ ਸੁਣਦੇ ਹਾਂ ਨਾ। ਹੁਣ ਦੀ ਜਿਹੜੀ ਸਿਚੁਏਸ਼ਨ ਆ ਇਸ ਵੇਲੇ, ਮੈਂ ਵੀ ਜਿੱਦਾਂ 5 ਟਰੱਕ ਆਪਣੇ ਹੈਗੇ ਜਿੱਦਾਂ ਮੈਂ ਰਨ ਕਰਦਾ ਆ ਜੀ, ਮੈਂ ਇੱਕ ਚੀਜ਼ ਨੂੰ ਦੇਖਣਾ ਚਾਹੁੰਦਾ ਕਿ ਮੈਨੂੰ ਨਹੀਂ ਪਤਾ ਵੀ ਉਹ ਸੱਚ ਸੀ ਕਿ ਝੂਠ ਸੀ। ਮੈਂ ਲੋਡ ਬੁੱਕ ਕੀਤਾ ਤੇ ਲੋਡ ਲੈ ਕੇ ਮੈਂ ਚੱਕਣ ਚਲ ਗਿਆ। ਮੇਰੀਆਂ 2 ਪਿੱਕਾਂ ਇੱਧਰੋਂ ਸਟਾਕਟਨ ਤੋਂ ਸੀਗੀਆਂ ਤੇ 2 ਮੇਰੀਆਂ ਬੇਕਰ ਸਪੀਡ ਤੋਂ ਸੀਗੀਆਂ, ਤੇ ਉੱਥੇ ਮੈਨੂੰ ਟਾਈਮ ਲੱਗ ਗਿਆ ਤੇ ਮੈਂ ਉੱਥੇ ਸ਼ਿਪਰ ਦੇ ਨਾਲ ਗੱਲ ਕਰਨ ਲੱਗ ਪਿਆ ਤੇ ਉਹਨੂੰ ਮੈਂ ਪੁੱਛਿਆ ਵੀ ਅੱਜ ਦੀ ਟਰੱਕਿੰਗ ਦਾ ਹਾਲ ਕੀ ਹੈ ਨਾ। ਉਹ ਕਹਿੰਦਾ ਗੁੱਡ ਵਾ। ਮੈਂ ਕਿਹਾ ਵੀ ਸਾਨੂੰ ਤਾਂ ਲੱਗਦਾ ਨਹੀਂ ਹੈ ਨਾ। ਵੀ ਜਿੱਦਾਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਖੇਤਾਂ ਦੇ ਵਿੱਚ ਵੇਅਰ ਹਾਊਸ ਤੋਂ ਖਰਬੂਜੇ ਚੱਕਣੇ ਸੀਗੇ ਨਾ। ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਕਿਹਾ ਮੈਨੂੰ ਇਹਦਾ ਰੇਟ ਮੈਨੂੰ 7500 ਮਿਲਿਆ, ਮੈਂ 4 ਪਿੱਕਾਂ ਚੱਕਣੀਆਂ ਨਾ। ਉਹ ਕਹਿੰਦਾ ਵਟ। ਉਹਦੀ ਜਿੱਦਾਂ ਉਹ ਸ਼ੌਕ ਹੋ ਗਿਆ ਇਸ ਚੀਜ਼ ਨੂੰ ਸੁਣ ਕੇ। ਕਹਿੰਦਾ ਮੈਂ ਇਸ ਇੱਕ ਲੋਡ ਦਾ ਜਿਹੜਾ ਤੁਸੀਂ ਲੈ ਕੇ ਜਾ ਰਹੇ ਤਾਂ ਮੈਂ 8500 ਮੈਂ ਦੇ ਰਿਹਾ ਆ ਜਿਹੜਾ ਤੇਰਾ ਬ੍ਰੋਕਰ ਵਾ। ਉਹ ਕਹਿੰਦਾ ਵੀ ਇਹ ਗੱਲ ਮੈਂ ਐਕਸਪੋਜ਼ ਨਹੀਂ ਕਰ ਸਕਦਾ, ਦੱਸ ਨਹੀਂ ਸਕਦੇ, ਪਰ ਇਹ ਚੀਜ਼ਾਂ ਚੱਲਣ ਡੀਆਂ ਆ ਕਿਉਂਕਿ ਅਸੀਂ ਜਿੱਦਾਂ ਲੋਡ ਬੁੱਕ ਕਰਦੇ ਹਾਂ ਅਸੀਂ ਦੇਖ ਲੈਂਦੇ ਹਾਂ ਕਿ
ਚਲੋ ਯਾਰ ਟਰੱਕ ਤੋਰੀਏ ਵੀ ਪੇਮੈਂਟ ਨਿਕਲ ਜਾਵੇ। ਦੂਜੀ ਗੱਲ ਆ ਕਿ ਹੁਣ ਸਟ੍ਰਾਈਕ ਦੀ ਗੱਲ ਆ ਰਹੀ ਆ, ਕਿਉਂਕਿ ਭਾਜੀ ਹੁਣਾਂ ਦੀਆਂ ਗੱਲਾਂ ਅਸੀਂ ਸੁਣਦੇ ਹਾਂ, ਅਸੀਂ ਆਪ ਵੀ ਦੇਖਦੇ ਹਾਂ, ਟ੍ਰਿਪ ਪੈਕ ਵੀ ਦੇਖਦੇ ਹਾਂ। ਜਿਹੜੇ ਡਰਾਈਵਰ ਆ ਭਾਜੀ ਹੁਣੀ ਕਹਿੰਦੇ ਵੀ ਜਿੱਥੇ ਆਪਣੇ 3 ਟ੍ਰਿਪ ਲੱਗਦੇ ਆਪਾਂ ਨੂੰ ਚੌਥਾ ਕਾਹਤੇ ਲਾਉਣਾ ਚਾਹੀਦਾ। ਆਪਾਂ ਡਰਾਈਵਰਾਂ ਨਾਲ ਗੱਲਬਾਤ ਕੀਤੀ ਕਿ ਯਾਰ ਹਾਰਡ ਟਾਈਮ ਆ, ਤੁਸੀਂ ਆਪਣੀ ਪੇ ਵੀ ਘਟਾਓ ਤੇ ਥੋੜਾ ਜਿਹਾ ਤੁਸੀਂ ਟਰਾਈਐਂਗਲ ਪਾ ਲਓ, ਹਨਾ, ਤੇ ਟਰਾਈਐਂਗਲ ਦੇ ਨਾਲ ਥੋੜੀ ਜਿਹੀ ਆਪਣੀ ਸੇਵਿੰਗ ਹੋ ਜੂਗੀ। ਅਗਲੇ ਕਹਿੰਦੇ ਜੀ ਦੱਸੋ ਟਰੱਕ ਕਿੱਥੇ ਖੜਾ ਕਰਨਾ। ਡਰਾਈਵਰ ਜਿਹੜੇ ਅੱਜ ਕੱਲ੍ਹ ਦੇ ਉਹ ਕਹਿੰਦੇ ਕਿ ਜੀ ਦੱਸੋ ਜੀ ਟਰੱਕ ਕਿੱਥੇ ਖੜੇ ਕਰਨਾ। ਇਹ ਮੇਰੇ ਨਾਲ ਹੋਇਆ ਵੀ ਆ, ਮੇਰਾ ਟਰੱਕ ਮਿਸ਼ੀਗਨ ਰੋਕ ਦਿੱਤਾ ਸੀ ਬੰਦੇ ਨੇ ਮੈਨੂੰ, ਇੱਥੋਂ ਫਲਾਈਟ ਕਰਕੇ ਜਾਣ ਦੀ ਨੌਬਤ ਆ ਗਈ ਸੀ। ਫਿਰ ਉੱਥੋਂ ਮੇਰੇ ਕਿਸੇ ਯਾਰ ਦੋਸਤ ਨੇ ਚੱਲ ਗਿਆ ਵੀ ਅਸੀਂ ਲੈ ਆਉਂਦੇ ਹਾਂ। ਸੋ ਲਾਇਬਿਲਿਟੀ ਦੀ ਕੋਈ ਗਰੰਟੀ ਨਹੀਂ ਹੈਗੀ, ਡਰਾਈਵਰਾਂ ਦੀ ਕੋਈ ਗਰੰਟੀ ਨਹੀਂ ਹੈਗੀ। ਜੇ ਚੱਲਦਾ ਲੋਡ ਵਾ, ਜੇ ਲੋਡ ਨਹੀਂ ਲੈਂਦਾ ਤੇ ਕਹਿ ਦਿੰਦੇ ਅਸੀਂ ਟਰੱਕ ਖੜਾ ਕਰਕੇ ਚੱਲੇ ਹਾਂ। ਸੋ ਬਹੁਤ ਪ੍ਰੋਬਲਮਸ ਆ ਰਹੀਆਂ ਆ। ਜੇ ਹੁਣ ਸੋਚਿਆ ਜਾ ਵੀ ਟਰੱਕ ਖੜੇ ਕਰਦੇ ਹਾਂ ਆਪਾਂ, ਸੋ ਉਹਦਾ ਇੱਕ ਟਾਈਮ ਹੋਵੇ ਕਿ ਹਾਂ ਵੀ ਇਸ ਤਰੀਕ ਨੂੰ ਪੂਰੀਆਂ ਸਟੇਟਾਂ ਦੇ ਵਿੱਚ ਇੱਕ ਜਾਣੇ ਦੇ ਖੜੇ ਕਰਨਾ ਨਹੀਂ ਹੋਣਾ ਕਿ ਜੇ ਮੈਂ ਆਪਣੇ 5 ਕਰ ਦਿੱਤੇ ਮੇਰੇ ਗੁਆਂਢੀ ਦੇ 40 ਰੋਡ ਦੇ ਉੱਤੇ। ਇੱਦਾਂ ਨਹੀਂ, ਜਿੱਦਾਂ ਲੌਗ ਬੁੱਕ ਦੇ ਸਿਸਟਮ ਦੇ ਵਿੱਚ ਯੂਬਾ ਸਿਟੀ ਹੋਇਆ ਸੀਗਾ, ਉਦੋਂ ਪੂਰੀ ਸਟ੍ਰਾਈਕ ਚੱਲੀ ਸੀ, ਕੁਛ ਨਾ ਕੁਛ ਫਰਕ ਪੈ ਗਿਆ ਸੀ ਮੇਰੇ ਹਿਸਾਬ ਨਾਲ। ਪਰ ਹੁਣ ਜਿਹੜਾ ਅਸੀਂ ਆਪਣੇ ਹੱਕ ਲਈ ਖੜ ਸਕਦੇ ਹਾਂ ਨਾ, ਕਿਉਂਕਿ ਫਿਊਲ ਪ੍ਰਾਈਸਿਸ ਉੱਪਰ ਜਾ ਰਹੀਆਂ ਤਾਂ ਰੇਟ ਸਾਡੇ ਉੱਥੇ ਹੀ ਖੜੇ ਨੇ। ਤੁਸੀਂ ਯਕੀਨ ਮੰਨਿਓ ਕਿ 6-6 ਹਜ਼ਾਰ ਦਾ ਫਿਊਲ ਲੱਗਣ ਡਿਆ ਜੀ ਈਸਟ ਦੇ ਖੇੜੇ ਤੋਂ ਜੀ। ਇੱਥੋਂ ਕੈਲੀਫੋਰਨੀਆ ਤੋਂ 3-4 ਪਿੱਕਾਂ ਚੱਕ ਕੇ ਟਰੱਕ ਮੈਸਾਚੂਸੇਟਸ ਜਾ ਰਿਹਾ, ਉੱਥੋਂ ਸਟ੍ਰੇਟ ਲੋਡ ਲੱਭਣਾ ਪੈਂਦਾ ਆ ਤੇ ਡਰਾਈਵਰ ਕਹਿ ਦਿੰਦੇ ਕਿ ਜੀ ਅਸੀਂ ਟਰਾਈਐਂਗਲ ਨਹੀਂ ਲਾਉਣਾ ਜੀ। ਇਹ ਗੱਲਾਂ ਜੇ ਤਾਂ ਸਟ੍ਰਾਈਕ ਕਰਨੀ ਆ ਤਾਂ ਉਹਦਾ ਤੁਹਾਡੇ ਜਰੀਏ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇੱਕ ਟਾਈਮ ਹੋਵੇ ਕਿ ਹਾਂ ਵੀ ਸਾਰੇ ਬੰਦੇ ਉਸ ਚੀਜ਼ ਲਈ ਐਗਰੀ ਹੋਣ, ਉਹਦਾ ਸਾਰਿਆਂ ਨੂੰ ਫਾਇਦਾ ਜੀ। ਹੁਣ ਜੇ SBA ਨੇ ਪੈਸੇ ਦਿੱਤੇ ਉਹ ਅੱਜ ਮੁੱਕ ਜੇ, ਕੱਲ੍ਹ ਮੁੱਕ ਜੇ, ਪਰਸੋਂ ਮੁੱਕ ਜੇ ਨਾ, ਅਸੀਂ ਤਾਂ ਨਵੇਂ ਆ, ਸਾਨੂੰ ਤਾਂ ਨਹੀਂ ਮਿਲੇ। ਜਿਨ੍ਹਾਂ ਕੋਲ ਮਿਲੇ ਉਹ ਚੁੱਪ ਕਰਕੇ ਬੈਠੇ ਆ ਜੀ। ਉਹਨਾਂ ਨੇ ਆਪਣੇ ਡਰਾਈਵਰ ਰੇਟ ਵੀ ਵਧਾਇਆ ਹੋਆ, ਉਹ ਡਰਾਈਵਰ ਪੇ ਵੀ ਜ਼ਿਆਦਾ ਕਰੀ ਜਾਂਦੇ, ਉਹ ਕੋਲੋਂ ਵੀ ਪਾਈ ਜਾਂਦੇ ਆ। ਪਰ ਸਾਡੇ ਵਰਗੇ ਜਿਹੜੇ ਨਵੇਂ ਆ, ਅਸੀਂ ਵੀ ਇੱਥੇ ਆਏ ਆ, ਬਿਜ਼ਨਸ ਕਰਨ ਲਈ ਆਏ ਆ। ਸੋ ਮੈਂ ਚਾਹੁੰਦਾ ਕਿ ਕੋਈ ਵੀ ਅਪਡੇਟ ਹੋਵੇ, ਜੇ ਟਰੱਕ ਰੋਕਣੇ ਆ ਤਾਂ ਅਸੀਂ ਖੜੇ ਆ, ਸਾਰੇ ਖੜੇ ਕਰਾਂਗੇ ਅਸੀਂ ਟਰੱਕ। ਤੇ ਜਿਹੜੀ W2 ਦੀ ਗੱਲ ਆ ਜਾਂਦੀ ਹੈ, W2 ਭਾਜੀ ਤਾਂ ਹੀ ਦੇਵਾਂਗੇ। ਪਹਿਲਾਂ ਤਾਂ ਮੇਰੇ ਟਰੱਕਾਂ ਦੀ ਇੰਸ਼ੋਰੈਂਸ ਹੀ 3500 ਪਰ ਮੰਥ ਜਾਂਦੀ ਹੈ ਜੀ। ਤੁਸੀਂ ਅੱਜ ਦੇ ਟਾਈਮ 'ਚ ਦੇਖ ਲਓ ਵੀ ਸਾਰਾ ਕੁਛ ਪੱਲਿਓਂ ਜਾ ਰਿਹਾ। ਫਿਰ ਜੇ W2 ਤੇ ਹੋਵੇ, ਮੈਨੂੰ ਲੱਗਦਾ ਨਹੀਂ ਵੀ ਸਰਵਾਈਵ ਕਰ ਸਕਦਾ। ਹੁਣ ਨੂੰ ਤਾਂ ਬੈਂਕਰਪਸੀ ਹੋਈ ਹੋਣੀ ਸੀ, ਹੈ ਨਾ, ਜਿਸ ਹਿਸਾਬ ਨਾਲ ਹਾਲਾਤ ਚੱਲਣ ਡਏ ਆ। ਜਿੱਦਾਂ ਭਾਜੀ ਹੁਣੀ ਕੈਨੇਡਾ ਤੋਂ ਗੱਲ ਕੀਤੀ ਹੈ ਜੀ, ਉਹ ਵੀ ਵਧੀਆ ਲੱਗੀ ਕਿ ਸਾਨੂੰ ਇੱਕ ਰੇਟ ਤੈਅ ਹੋਣਾ ਚਾਹੀਦਾ ਕਿ ਜੇ ਸਾਡਾ ਟਰੱਕ ਜਰਸੀ ਤੱਕ ਜਾਂਦਾ ਸਾਨੂੰ ਇਹਦਾ 9000 ਚਾਹੀਦਾ, ਜੇ ਸਾਡਾ ਮੈਸਾਚੂਸੇਟਸ ਤੱਕ ਜਾਂਦਾ ਸਾਨੂੰ ਇਹਦਾ 12000 ਚਾਹੀਦਾ। ਉਹ ਚੀਜ਼ਾਂ ਦੇ ਉੱਤੇ ਵਰਕ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਜੀ। ਥੈਂਕ ਯੂ ਜੀ, ਮਿਹਰਬਾਨੀ। ਅੱਜ ਮੈਂ ਇੱਥੇ ਭਾਜੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ। ਭਾਜੀ, ਜੇ ਤੁਹਾਨੂੰ ਆਹ ਕੰਮ ਖੋਲਣ ਤੋਂ ਪਹਿਲਾਂ, ਸ਼ੁਰੂ ਕਰਨ ਤੋਂ ਪਹਿਲਾਂ, ਜੇ ਤੁਹਾਨੂੰ ਪ੍ਰੋਪਰ ਕਲਾਸ ਦਿੱਤੀ ਗਈ ਹੁੰਦੀ ਔਰ ਸਮਝਾਇਆ ਗਿਆ ਹੁੰਦਾ ਵੀ ਇਹਦੇ 'ਚ W2 ਆਹ ਸਾਰੇ ਖਰਚੇ ਹੁੰਦੇ ਆ ਤੇ ਇੱਦਾਂ ਕਰਕੇ ਆਹ ਚੀਜ਼ ਕਰਨ ਤੋਂ ਬਾਅਦ ਇੱਥੇ ਜਾ ਕੇ ਗੱਲ ਨਿਬੜਦੀ ਆ ਤੁਹਾਡੀ, ਤੇ ਉਸ ਸਿਲਸਿਲੇ ਦੇ ਵਿੱਚ ਉਸ ਚੀਜ਼ ਨੂੰ ਅੱਗੇ ਰੱਖ ਕੇ ਤੁਸੀਂ ਕੀ ਇਹ ਬਿਜ਼ਨਸ ਫਿਰ ਵੀ ਖੋਲਦੇ ਸੀਗੇ? ਮਤਲਬ ਮੈਂ ਇਹ ਜਿਹੜੀ ਚੀਜ਼ ਹੈ ਨਾ, ਇਸ ਚੀਜ਼ ਦੇ ਉੱਤੇ ਆ ਕਿ ਇਹ ਜਿਹੜਾ W2 ਦੇ ਖਰਚੇ ਆ, ਹੋਰ ਖਰਚੇ ਆ, ਇਹ ਪਾਰਟ ਆਫ ਬਿਜ਼ਨਸ ਆ। ਇਸੇ ਕਰਕੇ ਕਹਿੰਦੇ ਆ ਕਿ ਐਜੂਕੇਸ਼ਨ ਕਲਾਸਿਸ ਪੂਰੀ ਢੰਗ ਤਰੀਕੇ ਦੇ ਨਾਲ ਨਾ ਸਮਝਣਾ ਇੰਡਸਟਰੀ ਨੂੰ ਔਰ ਬਿਨਾਂ ਸੋਚੇ ਸਮਝੇ ਵਿੱਚ ਆ ਜਾਣਾ, ਇਹ ਬਹੁਤ ਵੱਡਾ ਪ੍ਰੋਬਲਮ ਹੈਗੀ ਆ। ਔਰ ਜਿਹੜੀ ਗੱਲ ਤੁਸੀਂ ਡਰਾਈਵਰ ਦੀ ਕੀਤੀ ਹੈਗੀ ਆ, ਜਿਹੜੀ ਗੱਲ ਤੁਸੀਂ ਕੰਪਨੀਜ਼ ਦੀ ਕੀਤੀ ਹੈਗੀ ਆ, ਇਹ ਬਹੁਤ ਇਸ਼ੂਜ਼ ਆ ਰਹੇ ਹੈਗੇ, ਬਹੁਤ ਪ੍ਰੋਬਲਮਸ ਆ ਰਹੀਆਂ ਹੈਗੀਆਂ ਕਿ ਜਿਹਦੇ ਵਿੱਚ ਇੱਦਾਂ ਦੇ ਜਿਹੜੇ ਮੁਸ਼ਕਿਲਾਂ ਮੁੱਦੇ ਆ ਜਿਹੜੀਆਂ ਅੱਜ ਦੀਆਂ ਟਰੱਕਿੰਗ ਕੰਪਨੀਆਂ ਉਹਨਾਂ ਨੂੰ ਸਹਿਣੇ ਪੈ ਰਹੇ। ਪਰ ਜਿਹੜੀਆਂ ਸਮਾਲ ਟਰੱਕਿੰਗ ਕੰਪਨੀਜ਼ ਹੈਗੀਆਂ, ਉਹ ਆਪਣੇ ਸਰਵਾਈਵਲ ਦੀ ਪ੍ਰੋਬਲਮ ਆ ਜਾਂਦੀ ਹੈ। ਸਰਵਾਈਵਲ ਕਰਕੇ ਉਹਨਾਂ ਨੂੰ ਇਹ ਇਸ਼ੂਜ਼ ਆ ਰਹੇ ਆ। ਜੇ ਉਹਨਾਂ ਦੇ ਸਰਵਾਈਵਲ ਇਸ਼ੂਜ਼ ਨਾ ਹੋਣ ਫਿਰ ਇਹ ਇਸ਼ੂਜ਼ ਵੀ ਘਟ ਜਾਂਦੇ ਆ ਜੀ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਸਨੀ ਗਰੇਵਾਲ। ਬਾਈ ਜੀ ਮੈਂ 10-30 ਸੈਕਿੰਡ ਹੀ ਲਊਂ। ਜਦੋਂ ਆਪਣੇ ਜਿਹੜੇ ਬਾਈ ਨੇ ਕਿਹਾ ਨਾ ਵੀ ਮਿਨੀਮਮ ਬਾਈ ਜੀ ਹੋਣਾ ਚਾਹੀਦਾ, ਉਦੋਂ ਬਾਅਦ ਡਿਮਾਂਡ ਐਂਡ ਸਪਲਾਈ ਦੇ ਹਿਸਾਬ ਨਾਲ ਜਿਹੜੇ ਬ੍ਰੋਕਰ ਨੂੰ ਲੋੜ ਆ ਹਨਾ, ਵੱਧ ਰੇਟ ਦੇਣਾ ਚਾਹੁੰਦਾ ਚਾਹ ਦੇ ਸਕਦਾ। ਪਰ ਬਾਈ ਜੀ ਮੈਂ ਜਿਹੜੇ ਹੁਣ ਲੋਕ ਸਟ੍ਰਾਈਕ ਦੀ ਪੁੱਛ ਰਹੇ ਨੇ, ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ, ਜਦੋਂ ਬ੍ਰੋਕਰ ਟਰਾਂਸਪੇਰੈਂਸੀ ਦਾ ਐਡਾ ਵੱਡਾ ਵਾਈਟ ਹਾਊਸ ਦੇ ਮੂਹਰੇ ਪ੍ਰੋਟੈਸਟ ਹੋਇਆ ਸੀਗਾ, ਉੱਥੇ ਮੁੰਡੇ ਵਰਜੀਨੀਆ ਵਾਲੇ ਸੀਗੇ, ਆਪਣੇ 10-15 ਪੰਜਾਬੀ ਬੰਦਿਆਂ ਤੋਂ ਬਿਨਾਂ ਉੱਥੇ ਕੋਈ ਨਹੀਂ ਗਿਆ। ਮੈਂ ਉੱਥੇ ਅਸੀਂ ਵੀ ਉੱਥੇ 2 ਦਿਨ ਲਾ ਕੇ ਆਏ ਆ, 1 ਦਿਨ, ਤੇ ਉਦੋਂ ਕਾਹਦੇ ਨਹੀਂ ਉੱਠਦੇ ਬਾਈ ਜੀ। ਹੁਣ ਉਹੀ ਹੁੰਦਾ ਨਾ, ਕਹਿੰਦੇ ਜਿੱਦਣ ਸਾਡੇ ਘਰੇ ਅੱਗ ਲੱਗਦੀ ਆ ਉਦਣ ਅਸੀਂ ਪਾਣੀ ਵਾਲੀ ਪੈਪ ਚੱਕਣੀ ਆ, ਜਦੋਂ ਲੋਕਾਂ ਦੇ ਘਰੇ ਲੱਗਦੀ ਆ ਅਸੀਂ ਪਹਿਲਾਂ ਪਰਹੇਜ਼ ਨਹੀਂ ਕਰਨਾ ਵੀ ਕਿਵੇਂ ਆਪਣੇ ਘਰ ਤੱਕ ਅੱਗ ਪਹੁੰਚ ਨਾ ਸਕੇ। ਸੋ ਮੈਂ ਸੌਰੀ ਮੈਂ ਲੇਟ ਹੋ ਗਿਆ। ਮੈਂ ਇਹੀ ਗੱਲ ਕਹਿਣੀ ਸੀ, ਜਦੋਂ ਉੱਥੇ ਮੁੰਡਿਆਂ ਨੇ 10-12 ਦਿਨ ਉੱਥੇ ਲਗਾਤਾਰ
ਆਪ ਹੀ ਰੋਟੀ ਬਣਾਈ ਆ, ਆਪ ਹੀ ਕੁੱਕ ਕੀਤਾ, ਕਿਸੇ ਨੇ ਪੀਜ਼ੇ ਭੇਜਿਆ, ਵਾਈਟ ਹਾਊਸ ਦੇ ਮੂਹਰੇ ਖੜੇ ਰਹੇ। ਜੇ ਉਦੋਂ ਕੱਲਾ ਵੀ ਖੜ ਜਾਂਦਾ ਨਾ, ਆਪਣੇ ਇਕੱਲੇ ਪੰਜਾਬੀ ਖੜ ਜਾਂਦੇ ਨਾਲ ਵੀ ਚਲੋ ਬਾਈ ਅਸੀਂ ਤੁਹਾਡੇ ਨਾਲ ਆ, ਬਹੁਤ ਫਰਕ ਪੈਣਾ ਸੀ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਉਦੋਂ ਤਾਂ ਯਾਦ ਹੀ ਹੋਣਾ ਛੁੰਛਣਾ ਫੜਾਇਆ ਸੀਗਾ ਉਦੋਂ ਰਾਸ਼ਟਰਪਤੀ ਨੇ, ਉਹ ਚਾਬੀ ਜੀ ਫੜਾ ਕੇ ਤੋਰਤੇ ਸੀਗੇ ਨਾ ਵਾਪਸ। ਉਦੋਂ ਏਦਾਂ ਹੋਇਆ ਸੀਗਾ ਵੀ ਚਲੋ ਕੋਈ ਨਹੀਂ ਸੁਣਦੇ ਕਰਦੇ ਗੱਲ ਜੀ ਨਿਪਟਾ ਕੇ ਉਦਾਂ ਹੀ ਜਿਹੜਾ ਉਹ ਹੋ ਜਾਂਦਾ। ਸੋ ਇਹ ਮਸਲਾ ਹੁਣ ਦੇਖੋ, ਜਦੋਂ ਇਹ ਗੱਲ ਕਰਦੇ ਆ ਨਾ ਵੀ ਪੱਕਾ ਰੇਟ ਵੱਧ ਜੇ, ਹੁਣ ਜਿੱਦਾਂ ਤੇਲ ਦੀਆਂ ਕੀਮਤਾਂ ਵਧੀਆਂ, ਤੁਸੀਂ ਅੱਜ ਦੇ ਹਿਸਾਬ ਨਾਲ ਰੇਟ ਸੈੱਟ ਕਰ ਲਓਗੇ, ਤੇਲ ਦੀਆਂ ਕੀਮਤਾਂ ਵੱਧ ਜਾਣੀਆਂ, ਉਹ ਰੇਟ ਤਾਂ ਫਿਰ ਉਹਨਾਂ ਨੇ ਏਡੀ ਜਲਦੀ ਦੁਬਾਰਾ ਵਧਾਉਣਾ ਨਹੀਂ, ਫਿਰ ਉਦੋਂ ਫਿਰ ਘਾਟੇ 'ਚ। ਨਾਲੇ ਅਮਰੀਕਾ ਦੇ ਵਿੱਚ ਦੇਖੋ ਕੈਨੇਡਾ ਡਿਫਰੈਂਟ ਆ, ਉਹਨਾਂ ਦਾ ਸੋਸ਼ਲਿਸਟ ਜਿਹੜਾ ਇਨਫਰਾਸਟਰਕਚਰ ਆ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਦੇ ਆ, ਉੱਥੇ ਇਹ ਚੀਜ਼ਾਂ ਤੈਅ ਹੋ ਜਾਂਦੀਆਂ, ਉਹ ਕਰ ਦਿੰਦੀਆਂ ਨੇ ਸਰਕਾਰਾਂ। ਇੱਥੇ ਪਰ ਫ੍ਰੀ ਮਾਰਕੀਟ ਨੂੰ ਜਿਹੜੀ ਉਹ ਤਰਜੀਹ ਦਿੱਤੀ ਜਾਂਦੀ ਆ। ਸੋ ਇਦਾਂ ਦਾ ਹੋ ਪਾਉਣਾ, ਆਈ ਥਿੰਕ ਇਹ ਖਿਆਲੀ ਪੁਲਾਵ ਜਿਹੜੇ ਆ ਉਹ ਇਹ ਹੋਣੀ ਨਹੀਂ ਆ। ਆਪਾਂ ਐਵੇਂ ਤਾਂਗ ਲਾ ਕੇ ਸੋਚਦੇ ਰਹੀਏ ਵੀ ਇਦਾਂ ਕਰਕੇ ਰੇਟ ਜਿਹੜੇ ਉਹ ਤੁਸੀਂ ਬੰਦ ਲਓਗੇ, ਇਹ ਗੱਲ ਬਣਨੀ ਨਹੀਂ। ਹਾਂ, ਜਿਹੜਾ ਵਾਜਿਬ ਆ ਮਿਨੀਮਮ, ਜਿੱਦਾਂ ਮਿਨੀਮਮ ਵੇਜ ਇੱਥੇ ਹੁੰਦੀ ਆ ਉੱਦਾਂ ਦੀਆਂ ਚੀਜ਼ਾਂ ਆ, ਉਹ ਚੀਜ਼ ਜਿਹੜੀ ਜ਼ਰੂਰ ਉਸ ਪਾਸੇ ਵੱਲ ਨੂੰ ਵਧਿਆ ਜਾ ਸਕਦਾ ਆ। ਪਰ ਤੁਸੀਂ ਕਹੋ ਵੀ ਹਾਂ ਪੱਕੇ ਹੀ ਲੋੜਦਾਂ ਦੇ ਰੇਟ ਤੈਅ ਹੋ ਜਾਣਗੇ, ਆਈ ਥਿੰਕ ਉਹ ਨਾਮੁਮਕਿਨ ਜੀ ਵਾਲੀ ਗੱਲ ਆ। ਜੀ ਰਮਨ ਜੀ। ਜੀ ਬਿਲਕੁਲ ਜੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਅਗੇਨ ਜਿਹੜਾ ਰੈਗੂਲੇਟ ਕਰਨਾ ਨਾ ਆਪਣੇ ਆਪ ਨੂੰ, ਤੁਸੀਂ ਕਹਿ ਰਹੇ ਕਿ ਸਾਨੂੰ ਰੈਗੂਲੇਟ ਕਰ ਦਿਓ, ਸਾਨੂੰ ਬੰਨ ਦਿਓ ਰੇਟ ਦੇ ਵਿੱਚ, ਠੀਕ, ਉਹ ਮੁੜ ਕੇ ਕੱਲ ਨੂੰ ਤੁਸੀਂ ਉਹ ਪ੍ਰੋਬਲਮ ਪਾਉਣੀ ਆ। ਠੀਕ ਹੈ ਨਾ। ਮੈਂ ਕਿਉਂ ਹਮੇਸ਼ਾ ਪੰਜਾਬ ਦੀ ਜਿਹੜੀ ਆ ਉਹਦੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਉੱਥੇ ਦੇਖੋ ਅੱਜ ਦੀ ਤਰੀਕ ਸਭ ਤੋਂ ਵੱਡੀ ਫਾਈਟ ਹੈ ਕਿ ਸਾਡੀਆਂ ਫਸਲਾਂ ਦਾ ਮੁੱਲ ਅਸੀਂ ਕਿਉਂ ਨਹੀਂ ਤੈਅ ਕਰ ਸਕਦੇ। ਠੀਕ ਹੈ, ਸਭ ਤੋਂ ਵੱਡੀ ਫਾਈਟ ਹੈ। ਠੀਕ ਹੈ, ਸੋ ਇੱਥੇ ਅਸੀਂ ਉਹੀ ਚੀਜ਼ ਫਿਰ ਮੰਗ ਰਹੇ ਹਾਂ ਛੱਡ ਕੇ ਕਿ ਸਾਨੂੰ ਰੈਗੂਲੇਟ ਕਰ ਦਿਓ, ਸਾਡੀਆਂ ਪ੍ਰਾਈਸਾਂ ਬੰਦ ਦਿਓ। ਕੱਲ ਨੂੰ ਤੁਸੀਂ ਉਸੇ ਚੀਜ਼ ਦੇ ਉੱਤੇ ਫੇਰ ਲੜਨਾ ਕਿ ਸਾਡੀ ਗਵਰਨਮੈਂਟ ਸਾਡੇ ਪ੍ਰਾਈਸ ਤੈਅ ਕਿਉਂ ਕਰੇ। ਸੋ ਉਹ ਜਿਹੜੀ ਚੀਜ਼ ਅਸੀਂ ਇੱਕ ਬੰਨੇ ਅਸੀਂ ਫਾਈਟ ਕਰਦੇ ਹਾਂ ਤੇ ਇੱਕ ਬੰਨੇ ਅਸੀਂ ਮੰਗਦੇ ਹਾਂ ਉਸੇ ਚੀਜ਼ ਨੂੰ, ਇਹ ਗਲਤ ਆ। ਸੋਚੋ, ਠੀਕ ਹੈ ਨਾ। ਹਾਂ, ਇਹ ਕਹੋ ਕਿ ਸਾਨੂੰ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਐਜੂਕੇਟ ਕਰਨਾ ਚਾਹੀਦਾ ਕਿ ਅਸੀਂ ਆਪਣਾ ਭਲਾ ਬੁਰਾ ਆਪ ਸੋਚ ਸਕੀਏ, ਅਸੀਂ ਕਿਸੇ ਦੇ ਹੱਥ ਡੋਰ ਨਾ ਫੜਾਈਏ। ਠੀਕ ਆ। ਸੋ ਇਹ ਸੋਚੋ ਵੀ ਅਸੀਂ ਐਜੂਕੇਟ ਕਿਵੇਂ ਹੋਣਾ ਆ। ਅਸੀਂ ਇਹਦੇ 'ਚ ਅੱਗੇ ਵਧਣ ਵਾਸਤੇ ਕੋਈ ਵੀ ਬਿਜ਼ਨਸ ਆ, ਜਦੋਂ ਤੁਸੀਂ ਕੋਈ ਫਰੈਂਚਾਈਜ਼ ਬਾਏ ਕਰਨ ਜਾਂਦੇ ਆ, ਉਹ ਤੁਹਾਨੂੰ ਪਹਿਲਾਂ 15 ਦਿਨ 20 ਦਿਨ 30 ਦਿਨ ਆਪਣਾ ਪੂਰੀ ਟ੍ਰੇਨਿੰਗ ਦਿੰਦੇ ਆ, ਲੌਕ ਖੋਲਣ ਤੋਂ ਲੈ ਕੇ ਲੌਕ ਬੰਦ ਕਰਨ ਤੱਕ, ਗਾਰਬੇਜ ਪੋਚਾ ਹਰ ਚੀਜ਼ ਕਰਾਉਂਦੇ ਆ। ਉਹ ਕਿਉਂ ਕਰਾਉਂਦੇ ਆ? ਕਿਉਂਕਿ ਜਿੱਦਣ ਤੁਸੀਂ ਜਾ ਕੇ ਆਪਣਾ ਕੰਮ, ਕਿਉਂ ਫਰੈਂਚਾਈਜ਼, ਕਿਉਂ ਸਬਵੇ, ਕਿਉਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਲਿਆਣ ਕੇ ਪਾ ਦਿਓ, ਫਰੈਂਚਾਈਜ਼ ਕਰ ਦਿਓ, ਕਿਉਂ ਕਾਮਯਾਬ ਹੁੰਦੇ ਆ? ਕਿਉਂ? ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਂਦੀ, ਉਹਨੂੰ ਪ੍ਰੋਪਰ ਸਮਝਾਇਆ ਜਾਂਦਾ, ਉਹ ਇੱਕ ਤੋਤੇ ਵਾਂਗੂ ਰਟਾ ਦਿੱਤਾ ਜਾਂਦਾ ਹਰ ਇੱਕ ਕਸਟਮਰ ਨਾਲ ਕਿੱਦਾਂ ਗੱਲ ਕਰਨੀ, ਇੱਕ ਇੱਕ ਚੀਜ਼। ਸੋ ਟਰੱਕਿੰਗ ਇੰਡਸਟਰੀ ਦੇ ਵਿੱਚ ਇਹ ਚੀਜ਼ ਹੈ ਨਹੀਂ ਗੀ। ਸੋ ਇਸੇ ਕਰਕੇ ਸਾਡੀਆਂ ਪ੍ਰੋਬਲਮਾਂ ਸਾਰੀਆਂ ਹੈਗੀਆਂ ਕਿਉਂਕਿ ਸਾਡੇ ਕੋਲ ਉਹ ਪ੍ਰੋਪਰ ਐਜੂਕੇਸ਼ਨ ਹੈ ਨਹੀਂ, ਜਿਹਦੇ ਨਾਲ ਇਸ ਇੰਡਸਟਰੀ 'ਚ ਸਕਸੈਸਫੁਲ ਹੋਇਆ ਜਾਂਦਾ। ਜੀ ਐਜੂਕੇਸ਼ਨ ਮਸਟ ਆ ਜੀ ਕਿਸੇ ਵੀ ਬਿਜ਼ਨਸ ਨੂੰ ਜਿਹੜਾ ਉਹ ਰਨ ਕਰਨ ਦੇ ਲਈ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਰਮਨ ਜੀ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਆਉਣ ਵਾਲੇ ਦਿਨਾਂ 'ਚ ਵੀ, ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਇੱਦਾਂ ਹੀ ਜਿਹੜੀਆਂ ਆ ਉਹ ਡਿਸਕਸ਼ਨਸ, ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਦੇ ਰਹਾਂਗੇ। ਧੰਨਵਾਦ ਜੀ ਰਮਨ ਜੀ, ਸਤਿ ਸ਼੍ਰੀ ਅਕਾਲ।